ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਅਨਿਲ ਮੁਕੁਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। जी राज साहब जी आयां नूं प्रोग्राम सचो सच विच बहुत शुक्रिया। जी राज साहब अज 3 मार्च 2020 21 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ Roku, Chadu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਵਿਸ਼ੇ ਕਿਹੜੇ ਟੌਪਿਕ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਸੋ ਪਹਿਲੇ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਨੇਵਾ ਸਥਿਤ ਯੂਨਾਈਟਿਡ ਨੇਸ਼ਨਸ ਦੀ ਜੋ ਹਿਊਮਨ ਰਾਈਟ ਕਾਉਂਸਲ ਨੇ CAA ਦੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ ਔਰ ਮੋਦੀ ਸਰਕਾਰ ਨੇ ਇਸ ਦੇ ਉੱਪਰ ਕਾਫੀ ਚੀਕ ਚਹਾੜਾ ਪਾਉਂਦਿਆਂ ਕਿਹਾ ਹੈ ਕਿ ਭਾਰਤ ਦੀ ਅੰਦਰੂਨੀ ਮਾਮਲਿਆਂ ਦੇ ਵਿੱਚ ਯੂਨਾਈਟਿਡ ਨੇਸ਼ਨ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ ਉਸ ਨੂੰ ਕੋਈ ਹੱਕ ਨਹੀਂ ਹੈ। ਸੋ ਈਰਾਨ ਨੇ ਵੀ ਦਿੱਲੀ ਹਿੰਸਾ ਲਈ ਭਾਰਤ ਦੀ ਖੁੱਲ੍ਹ ਕੇ ਨਿੰਦਿਆ ਕੀਤੀ ਹੈ। ਹਕੀਕਤ ਇਹ ਹੈ ਕਿ ਮੋਦੀ ਦੀਆਂ ਜੋ ਨਾਜ਼ੀਵਾਦੀ ਨੀਤੀਆਂ ਦੀ ਦੁਨੀਆ ਭਰ ਵਿੱਚ ਥੂ ਹੋ ਰਹੀ ਹੈ। ਇਹ ਸਾਰਾ ਵਿਸ਼ਾ ਕੀ ਹੈ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਪੱਛਮੀ ਬੰਗਾਲ ਦੇ ਬੀਜੇਪੀ ਦੇ ਮੁਖੀ ਨੇ ਇਹ ਕਿਹਾ ਹੈ ਕਿ ਭਾਰਤੀ ਗਾਵਾਂ ਦੇ ਦੁੱਧ ਵਿੱਚ ਸੋਨਾ ਹੁੰਦਾ ਹੈ, ਸਾਨੂੰ ਇਹਨਾਂ ਗਾਵਾਂ ਦਾ ਦੁੱਧ ਪੀਣਾ ਚਾਹੀਦਾ ਹੈ। ਜਿਹੜੀਆਂ ਬਾਲੀਆਂ ਗਾਵਾਂ ਹਨ ਉਹ ਕੇਵਲ ਜਾਨਵਰ ਹੀ ਹਨ। ਭਾਰਤੀ ਗਾਂ ਸਾਡੀ ਮਾਤਾ ਹੈ ਔਰ ਜੋ ਬਾਲੀਆਂ ਗਾਵਾਂ ਹਨ ਉਹ ਸਾਡੀਆਂ ਆਂਟੀਆਂ ਹਨ। ਵਾਟ ਏ ਜੋਕ। ਭਾਰਤੀ ਸੋ ਇਸ ਵਿੱਚ ਉਹ ਹਿੰਦੂਤਵੀ ਨੇ ਉਹ ਵਿਸ਼ਵਾਸ ਰੱਖਦੇ ਨੇ ਔਰ ਜੋ ਵਿਚਾਰੇ ਲੋਕ ਭੋਲੇ ਭਾਲੇ ਨੇ ਉਹ ਇਹਨਾਂ ਵਿਸ਼ਵਾਸਾਂ ਵਿੱਚ ਫਸਦੇ ਜਾ ਰਹੇ ਨੇ ਧਸਦੇ ਜਾ ਰਹੇ ਨੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਇਸ ਦੇ ਨਾਲ ਹੀ ਜੋ ਕਸ਼ਮੀਰ ਮੁੱਦਾ ਹੈ ਐਵਰੀਡੇ ਆਪਾਂ ਵਿਚਾਰਦੇ ਹਾਂ। ਸੋ 210 ਦਿਨ ਹੋ ਚੁੱਕੇ ਨੇ ਕਸ਼ਮੀਰ ਘਾਟੀ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਉਹ ਕਸ਼ਮੀਰ ਘਾਟੀ ਹੈ ਸੜ ਰਹੀ ਹੈ ਜਲ ਰਹੀ ਹੈ ਔਰ ਉੱਥੋਂ ਦੇ ਜੋ ਕਸ਼ਮੀਰੀ ਲੋਕ ਨੇ ਉਹ ਖੁੱਲੀ ਜੇਲ੍ਹ ਵਿੱਚ ਉਸੇ ਤਰ੍ਹਾਂ ਹੀ ਡੱਕੇ ਹੋਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਕਸ਼ਮੀਰੀ ਪੰਡਤਾਂ ਦੀ ਇੱਕ ਤਨਜ਼ੀਮ ਨੇ ਮੰਗ ਕੀਤੀ ਹੈ ਕਿ ਹੁਣ ਉਹ ਵੇਲਾ ਆ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦਾ ਇੱਕ ਵੱਖਰਾ ਹੋਮਲੈਂਡ ਦਿੱਤਾ ਜਾਵੇ, ਉਹਨਾਂ ਲਈ ਬਣਾਇਆ ਜਾਵੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਯਾਤਰੂਆਂ ਨੂੰ ਪੁਲਿਸ ਵੱਲੋਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਹਰਾਸ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦੇ ਜੋ ਕੋਰੀਡੋਰ ਨੂੰ ਬੰਦ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੀ ਹੈ ਐਂਡ ਦੂਸਰੇ ਪਾਸੇ ਭਾਰਤ ਵਿੱਚ ਦੂਸਰੇ ਪਾਸੇ ਆਪਾਂ ਜਿੱਦਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਸਿੱਖ ਮੁਸਲਮਾਨਾਂ ਨਾਲ ਡਟ ਕੇ ਖੜੇ ਹੋਏ ਹਨ। ਕੇਰਲਾ ਦੇ ਕੋਚੀ ਮਸਜਿਦ ਵਿੱਚ ਸਿੱਖਾਂ ਨੇ ਜੁਮੇ ਦੀ ਨਮਾਜ਼ ਵਿੱਚ ਸ਼ਮੂਲੀਅਤ ਕੀਤੀ ਔਰ ਮੁਸਲਮਾਨਾਂ ਨੇ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਜੋ ਦਿੱਲੀ ਵਿੱਚ ਹਿੰਸਾ ਵਾਪਰੀ ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ, ਗੁਰੂ ਘਰਾਂ ਦੇ ਦਰਵਾਜ਼ੇ ਖੋਲੇ ਔਰ ਆਪਣੀਆਂ ਜਾਨਾਂ ਤੇ ਖੇਲ ਕੇ ਉਹਨਾਂ ਨੇ ਕਈ ਮੁਸਲਮਾਨ ਵੀਰ ਭੈਣਾਂ ਦੀਆਂ ਜਾਨਾਂ ਬਚਾਈਆਂ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ ਐਂਡ ਤੁਹਾਡੀਆਂ ਲਿਖਤਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਤੁਸੀਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੋਏਗਾ ਫਤਿਹ ਦੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਪਹਿਲੇ ਇਸ਼ੂ ਦੇ ਉੱਪਰ। ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੋ ਕੁਛ ਕਸ਼ਮੀਰ ਦੇ ਵਿੱਚ
ਹੋਇਆ ਹੋ ਰਿਹਾ ਜੀ। ਪਿਛਲੇ ਆਲਮੋਸਟ 6.5 ਮਹੀਨੇ ਤੋਂ ਜ਼ਿਆਦਾ। ਬਿਲਕੁਲ ਸੀਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਿਲਕੁਲ ਜਿਹੜਾ ਪਾਸ ਹੋਣ ਤੋਂ ਬਾਅਦ ਜਿਸ ਦੀ ਨੋਟੀਫਿਕੇਸ਼ਨ ਹੋਈ, ਉਸ ਤੋਂ ਬਾਅਦ ਲਗਭਗ ਪਿਛਲੇ 3 ਮਹੀਨੇ ਤੋਂ ਹੀ ਸ਼ਾਹੀਨ ਬਾਗ ਹੋਏ ਜਾਂ 90 ਤੋਂ ਜ਼ਿਆਦਾ ਥਾਵਾਂ ਤੇ ਲਗਾਤਾਰ ਪੀਸਫੁਲੀ ਜਿਹੜੇ ਪ੍ਰੋਟੈਸਟਰ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੀਬੀਆਂ ਦੀ ਹੈ ਉਹ ਬੈਠੀਆਂ ਨੇ, ਪਰ ਕੋਈ ਕਿਸੇ ਨੇ ਈਵਨ ਗੱਲਬਾਤ ਤੱਕ ਕਰਨ ਦਾ ਸੱਦਾ ਨਹੀਂ ਦਿੱਤਾ। ਜੀ ਇਸ ਦੇ ਉਲਟ ਜਿਵੇਂ 3 ਦਿਨ ਸਾਰੀ ਦਿੱਲੀ ਉਸ ਕਤਲੋਗਾਰ ਦਾ ਸ਼ਿਕਾਰ ਰਹੀ, ਮੁਸਲਮਾਨ ਮਹੱਲਿਆਂ ਨੂੰ ਉਹਨਾਂ ਦੀਆਂ ਬਿਜ਼ਨੈਸਿਸ ਨੂੰ ਟਾਰਗੇਟ ਕੀਤਾ ਗਿਆ ਜੀ ਔਰ ਕੁੱਲ ਮਿਲਾ ਕੇ ਅਜੇ ਤੱਕ ਨਾ ਮੋਦੀ ਨੇ ਇਸ ਦੇ ਉੱਤੇ ਕੋਈ ਬਿਆਨ ਦਿੱਤਾ ਹੈ, ਨਾ ਹੀ ਕੋਈ ਅਮਿਤ ਸ਼ਾਹ ਜਿਸ ਤੇ ਅਸਤੀਫੇ ਦੀ ਮੰਗ ਵਿਰੋਧੀ ਪਾਰਟੀਆਂ ਨੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਕੀਤੀ, ਇਸ ਦਾ ਕੋਈ ਅਸਰ ਹੋਇਆ। ਜੀ ਪਾਰਲੀਮੈਂਟ ਦਾ ਸੈਸ਼ਨ ਪਿਛਲੇ 2 ਦਿਨ ਤੋਂ ਚੱਲ ਰਿਹਾ ਹੈ, ਬੇਸ਼ੱਕ ਉਹਦੇ 'ਚ ਰੌਲਾ ਗੋਲਾ ਹੈ, ਈਵਨ ਜਿਹੜਾ ਕੁਝ ਕਾਂਗਰਸੀ ਐਮਪੀਆਂ ਨੂੰ ਬੀਜੇਪੀ ਵਾਲਿਆਂ ਨੇ ਘੇਰ ਕੇ ਉਹਨਾਂ ਦੀ ਖਿੱਚਤੂ ਵੀ ਕੀਤੀ ਹੈ। ਔਰ ਇਹ ਵੀ ਖਬਰ ਹੈ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਮਿਸਟਰ ਚੌਧਰੀ ਆਪੋਜੀਸ਼ਨ ਲੀਡਰ ਹੈ, ਉਸ ਦੇ ਦਫ਼ਤਰ ਦੇ ਵਿੱਚ ਵੀ ਗੁੰਡਿਆਂ ਨੇ ਹਮਲਾ ਕੀਤਾ, ਉਸ ਦੇ ਘਰ 'ਚ ਵੀ ਔਰ ਉੱਥੇ ਵੀ ਮਾਰ ਕੁਟਾਈ ਔਰ ਚੀਜ਼ਾਂ ਨੂੰ ਤੋੜਿਆ ਗਿਆ। ਜੀ ਸੋ ਜਦੋਂ ਇਸ ਸਾਰੇ ਦੇ ਬਾਵਜੂਦ ਦੁਨੀਆ ਦਾ ਇੱਕ ਵੱਡਾ ਹਿੱਸਾ ਚੁੱਪ ਹੈ ਬਿਲਕੁਲ ਔਰ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਜਦੋਂ 2 ਰੋਜ਼ਾ ਭਾਰਤ ਦੌਰੇ ਤੇ ਗਏ, ਜਿਸ ਦਿਨ ਦਿੱਲੀ ਉਹ ਰਾਤ ਡਿਨਰ ਕਰ ਰਹੇ ਸਨ, ਉਸ ਟਾਈਮਿੰਗ ਦੇ ਨਾਲ ਬੀਜੇਪੀ ਦੇ ਗੁੰਡਿਆਂ ਨੇ ਇਸ ਜਿਹੜਾ ਕਤਲੇਆਮ ਨੂੰ ਦੀ ਸ਼ੁਰੂਆਤ ਕੀਤੀ। ਤੇ ਫਿਰ ਜਿਵੇਂ ਅੱਜ ਦੀਆਂ ਵੱਡੀਆਂ ਖਬਰਾਂ 'ਚ ਜਿਹੜੀਆਂ ਭਾਰਤ ਦੇ ਮੀਡੀਆ 'ਚ ਵੀ ਨੇ, ਇੰਟਰਨੈਸ਼ਨਲ ਮੀਡੀਆ ਨੇ ਵੀ ਖਬਰ ਲਈ ਹੈ ਇਸ ਖਬਰ ਦੀ ਜੀ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ, ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ, ਜੀ ਪਰ ਜਨੇਵਾ ਦੇ ਵਿੱਚ ਹਿਊਮਨ ਰਾਈਟਸ ਦੀ ਕੌਂਸਲ, ਜਿਹਨੂੰ ਕਦੇ ਹਿਊਮਨ ਰਾਈਟਸ ਕਮਿਸ਼ਨ ਕਹਿੰਦੇ ਸੀ, ਉਹ ਹੈ। ਔਰ ਇਸ ਵੇਲੇ ਉਸ ਦੀ ਚੇਅਰਪਰਸਨ ਮਿਸ਼ਲ ਬੈਸ਼ਲੇਟ ਬੀਬੀ ਨੇ ਔਰ ਕਾਫੀ ਇਹਨਾਂ ਦਾ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ, ਹਾਲਾਂਕਿ ਹਿਊਮਨ ਰਾਈਟ ਕੌਂਸਲ ਨੂੰ ਹੀ ਹੈੱਡ ਕਰਦੇ ਨੇ, ਲੇਕਿਨ ਬਹੁਤ ਵਾਰ ਇਹ ਵੀ ਇੱਕ ਬਿਊਰੋਕਰੈਟਿਕ ਜਿਹੀ ਜੌਬ ਬਣ ਜਾਂਦੀ ਹੈ ਕਿ ਜਸਟ ਤੁਸੀਂ ਰਿਪੋਰਟਾਂ ਜਾਰੀ ਕੀਤੀਆਂ, ਲੇਕਿਨ ਕੋਈ ਵੀ ਪ੍ਰੋਐਕਟਿਵ ਅਪਰੋਚ ਪਿਛਲੇ ਪੀਰੀਅਡ 'ਚ ਨਹੀਂ ਨਜ਼ਰ ਆਈ। ਉਸ ਤੋਂ ਪਹਿਲਾਂ ਜਿਹੜੇ ਹਿਊਮਨ ਰਾਈਟ ਕੌਂਸਲ ਦੇ ਚੀਫ ਸੀ, ਜਾਰਡਨ ਦੇ ਸ਼ਾਹੀ ਘਰਾਣੇ ਨਾਲ ਤਾਲੁਕ ਸੀ, ਉਹਨਾਂ ਨੇ ਇੱਕ ਪੇਸ਼ਕਦਮੀ ਜ਼ਰੂਰ ਕੀਤੀ ਸੀ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਜ਼ੁਲਮ ਹੋ ਰਹੇ ਨੇ ਉਹਨਾਂ ਬਾਰੇ ਪਹਿਲੀ ਵਾਰ ਸੀ 70-72 ਸਾਲ 'ਚ ਕਿ 49 ਪੇਜਸ ਦੀ 49 ਪੇਜਸ ਦੀ ਰਿਪੋਰਟ ਉਹਨਾਂ ਨੇ ਜਾਰੀ ਕੀਤੀ ਸੀ। ਜੀ ਔਰ ਮਿਸ਼ਲ ਬੈਸ਼ਲੇਟ ਨੇ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ। ਔਰ ਜਦੋਂ ਮੈਂ ਅੱਜ ਇਹ ਖਬਰ ਦੇਖੀ तो मेरे सामने एक शेर आया, तमाम शहर पर खामोशियाँ मुसल्लत हैं, तमाम शहर पर खामोशियाँ मुसल्लत हैं, लबों के खोलो, लबों को खोलो कि ये वक्त इम्तिहान का है। कि भी एक पासे जिथे सारी इंटरनेशनल कम्युनिटी खामोशी दे विच उस जुल्म नूं देख रही है, घट्टो घट्ट इस ह्यूमन राइट्स काउंसिल दी चेयरपर्सन बीबी ने अपनी ज़बान तो खोली है, लबों को खोलो कि ये वक्त इम्तिहान का है। और ये लब इवें खोले ने कि उसने अज ये अनाउंस किया है, भारत का जिहड़ा उत्थे रिप्रजेंटेटिव है विकास गौरव, उन्होंने इन्फॉर्म किया है कि यूनाइटेड नेशनस ह्यूमन राइट काउंसिल भारतीय सुप्रीम कोर्ट दे विच इंटरवेंशन पैटिशन दायर करन जा रही है, क्योंकि ऑलरेडी CAA दे उत्ते सिटीजनशिप अमेंडमेंट एक्ट दे उपर बहुत सारियां पब्लिक इंटरस्ट लिटिगेशनस ने जिन्हां नूं इकट्ठियां कीता होया, उहदी सुनवाई सुप्रीम कोर्ट ने करनी है। और उहदे च ह्यूमन राइट काउंसिल ने कहा है भी असीं भी इहदे च दिलचस्पी रखते हैं कि ये जिहड़ा असी भी एक इंटरवीनिंग पार्टी दे होना चाहते। हालांकि इस कोई शक नहीं है कि जो ही ये खबर आई और भारतीय विदेश मंत्रालय ने और ईवन ओपोजिशन पार्टियां कांग्रेस और दूजिया ने भी ये सब नूं कंडेम किया। विदेश मंत्रालय ने तो ये कह के कि जी ये साडा अंदरूनी मामला है, असी सॉवरन कंट्री हैं, UN का की हक है दखल अंदाजी करे। और ओपोजिशन पार्टीज़ ने खास तौर पर जिवें शशि थरूर
ਜਿਹੜਾ ਕੇਰਲਾ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨੇ ਕਿਹਾ ਵੀ ਇਹੋ ਜਿਹਾ ਵਕਤ ਕਦੇ ਨਹੀਂ ਸੀ ਆਇਆ, ਆਵਰ ਸਟੈਂਡਿੰਗ ਹੈਜ਼ ਨੈਵਰ ਬੀਨ ਲੋਅਰ, ਕਿ ਅੱਜ UN ਜਿਹੜੀ ਹੈ ਉਹ ਇਸ ਕਿਸਮ ਦੇ ਇੰਟਰਵੈਂਸ਼ਨ ਕਰਨ ਦੀ ਗੱਲ ਕਰ ਰਹੀ ਹੈ। ਔਰ ਭਾਰਤ ਦੇ ਤਾਂ ਸਰਕਾਰੀ ਅਦਾਰੇ ਔਰ ਦੂਜੇ ਤੇ ਔਰ ਮੀਡੀਆ ਤਾਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕੱਪੜਿਆਂ ਤੋਂ ਬਾਹਰ ਹੈ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਲ ਕੁਝ ਨਹੀਂ ਹੋਣਾ, ਔਰ ਸੁਪਰੀਮ ਕੋਰਟ ਨੇ ਇਹਨੂੰ ਥਰੋ ਆਊਟ ਕਰ ਦੇਣਾ ਕਿ ਵੀ ਤੁਹਾਡੀ ਲੋਕਸ ਸਟੈਂਡ ਆਈ ਨਹੀਂ ਹੈ, ਜਿਹੜੀ ਟਰਮ ਫੋਰਨ ਮਿਨਿਸਟਰੀ ਨੇ ਯੂਜ਼ ਕੀਤੀ, ਕਿ ਤੁਹਾਡੇ ਇਖਤਿਆਰ 'ਚ ਹੀ ਨਹੀਂ ਹੈ। ਲੇਕਿਨ ਜੇ ਯੂਨਾਈਟਿਡ ਨੇਸ਼ਨਸ ਨੇ ਇਸ ਪਾਸੇ ਵੱਲ ਪੇਸ਼ਕਦਮੀ ਕੀਤੀ ਹੈ ਤੇ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਵੀ ਸਟ੍ਰੈਟਜੀ ਹੈ। ਸਟ੍ਰੈਟਜੀ ਜੋ ਮੈਨੂੰ ਲੱਗਦਾ ਹੈ, ਕਿਉਂਕਿ ਅਜੇ ਇਹਦੇ ਵੇਰਵੇ ਹੋਰ ਆਉਣਗੇ ਜਦੋਂ ਕਿ ਉਹਨਾਂ ਦੀ ਪੈਟੀਸ਼ਨ ਉਸ ਦੀ ਕੀ ਟੈਕਸਟ ਹੁੰਦਾ ਹੈ, ਲੇਕਿਨ ਇਹਨਾਂ ਨੂੰ ਵੀ ਇਹ ਪਤਾ ਹੈ ਕਿ ਅਲਟੀਮੇਟਲੀ ਇਸ ਚੋਂ ਸੁਪਰੀਮ ਕੋਰਟ ਨੇ ਜਾਂ ਦੂਜੇ ਨੇ ਇੰਟਰਵੀਨ ਨਹੀਂ ਕਰਨਾ ਹੈ ਜਾਂ ਇਹਨਾਂ ਨੂੰ ਇੰਟਰਵੈਂਸ਼ਨ ਦਾ ਹੱਕ ਨਹੀਂ ਦੇਣਾ, ਪਰ ਇਹ ਫਿਰ ਹੱਕ ਯੂਨਾਈਟਿਡ ਨੇਸ਼ਨਸ ਨੂੰ ਦੇ ਦਿੰਦਾ ਹੈ, ਕਿਉਂਕਿ ਭਾਰਤ ਸਿਗਨੇਟਰੀ ਹੈ ਇੰਟਰਨੈਸ਼ਨਲ ਕਨਵੈਨਸ਼ਨਸ ਨੂੰ ਵੀ, ਜਿਹਦੇ 'ਚ ਸਿਵਲ ਰਾਈਟਸ ਦੀ ਗੱਲ ਵੀ ਹੈ, ਰਿਲੀਜੀਅਸ ਰਾਈਟਸ ਦੀ ਗੱਲ ਵੀ ਹੈ, ਹਿਊਮਨ ਰਾਈਟਸ ਦੀ ਗੱਲ ਵੀ ਹੈ। ਬਿਲਕੁਲ। ਔਰ ਜੇ ਭਾਰਤ ਜਿਹੜਾ ਟ੍ਰੀਟੀਜ਼ ਤੇ ਉਹਨੇ ਦਸਤਖਤ ਕੀਤੇ ਨੇ, ਜੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਤੇ ਇਹ ਵਾਇਓਲੇਸ਼ਨ ਹੈ ਉਹਨਾਂ ਟ੍ਰੀਟੀਜ਼ ਦੀ। ਹੁਣ ਜਿਹੜਾ CAA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹ ਧਰਮ ਆਧਾਰਿਤ ਮਜ਼ਹਬ ਬੇਸਡ ਸਿਟੀਜ਼ਨਸ਼ਿਪ ਦੀ ਗੱਲ ਕਰਦਾ, ਜਿਹਦੇ 'ਚ ਹਿੰਦੂਆਂ ਨੂੰ, ਸਿੱਖਾਂ ਨੂੰ ਔਰ ਈਸਾਈਆਂ ਨੂੰ, ਉਸ ਦੇ ਨਾਲ ਜੈਨੀਆਂ ਨੂੰ, ਬੌਧੀਆਂ ਨੂੰ ਜਿਹੜਾ ਇਹ ਹੱਕ ਦਾ ਦਿੱਤਾ ਹੈ ਕਿ ਜੇ ਉਹ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਦੇ ਵਿੱਚ ਆਪਣੇ ਆਪ ਨੂੰ ਪਰਸੀਕਿਊਟਡ ਮਾਈਨੋਰਿਟੀ ਪ੍ਰੂਵ ਕਰਨ ਤੇ ਉਹਨਾਂ ਨੂੰ 4 ਸਾਲ ਦੇ ਵਿੱਚ ਜਿਹੜੀ ਆ ਉਹ ਸਿਟੀਜ਼ਨਸ਼ਿਪ ਦੇਣ ਦਾ ਉਹਨਾਂ ਨੇ ਜਿਹੜਾ ਉਹ ਪ੍ਰਬੰਧ ਕੀਤਾ। ਪਰ ਇਸ ਦੇ ਵਿੱਚ ਨਾ ਮੁਸਲਮਾਨ ਸ਼ਾਮਲ ਨੇ, ਔਰ ਈਵਨ ਮੁਲਕਾਂ ਦੇ ਵਿੱਚ ਵੀ ਜੇ ਈਵਨ ਹਿੰਦੂਆਂ ਦੇ ਹਵਾਲੇ ਨਾਲ ਵੀ ਦੇਖਿਆ ਜਾਏ ਤਾਂ ਇਸ ਨਾਲ ਸ੍ਰੀਲੰਕਾ ਤੋਂ ਆਉਣ ਵਾਲੇ ਹਿੰਦੂ ਸ਼ਾਮਲ ਨਹੀਂ, ਨੇਪਾਲ ਦੇ ਹਿੰਦੂ ਸ਼ਾਮਲ ਨਹੀਂ। ਸੋ ਜ਼ਾਹਰ ਹੈ ਵੀ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਜਿਹਦੇ ਥੱਲੇ ਸਿਟੀਜ਼ਨਸ਼ਿਪ ਨੂੰ ਮਜ਼ਹਬ ਦੇ ਨਾਲ ਜੋੜ ਦਿੱਤਾ ਗਿਆ ਹੈ, ਔਰ ਪਰਸੀਕਿਊਟਡ ਕਿਸੇ ਦਾ ਹੋਣਾ ਜ਼ਰੂਰੀ ਨਹੀਂ ਕਿਸੇ ਮਜ਼ਹਬ ਨਾਲ ਜੁੜਿਆ ਹੋਇਆ ਕੋਈ ਪਰਸੀਕਿਊਟਡ ਹੋ ਸਕਦਾ। ਜਿਹੜਾ ਮਜ਼ਹਬ ਨੂੰ ਨਹੀਂ ਮੰਨਦਾ ਉਹ ਵੀ ਕਿਸੇ ਮੁਲਕ ਦੇ ਵਿੱਚ ਪਰਸੀਕਿਊਟਡ ਹੋ ਸਕਦਾ ਹੈ। ਇਸੇ ਤਰ੍ਹਾਂ ਸੈਕਸ਼ੂਅਲ ਓਰੀਐਂਟੇਸ਼ਨ ਤੇ ਬੇਸਡ ਕੋਈ ਪਰਸੀਕਿਊਟਡ ਹੋ ਸਕਦਾ ਹੈ, ਕੋਈ ਆਪਣੇ ਕਲਚਰ ਜਾਂ ਤਹਿਜ਼ੀਬ ਦੀ ਵਜ੍ਹਾ ਕਰਕੇ ਜਿਹਦੇ ਨਾਲ ਮਜ਼ਹਬ ਦਾ ਕੋਈ ਤਾਲੁਕ ਨਹੀਂ ਪਰਸੀਕਿਊਟਡ ਹੋ ਸਕਦਾ। ਸੋ ਜਿਹੜੀਆਂ ਇੰਟਰਨੈਸ਼ਨਲ ਰਿਫਿਊਜੀ ਕਨਵੈਨਸ਼ਨਸ ਨੇ ਇਹਨਾਂ ਮੁੱਦਿਆਂ ਦੇ ਉੱਤੇ ਬੜੀਆਂ ਕਲੀਅਰ ਨੇ, ਔਰ ਇਹੀ ਕਾਰਨ ਹੈ ਕਿ ਯੂਰਪ ਹੋਏ ਜਾਂ ਅਮਰੀਕਾ ਹੋਏ, ਇੱਥੇ ਜਿੰਨੇ ਮੈਂ ਨੁਕਤੇ ਕਹੇ ਨੇ ਇਹਨਾਂ ਤੇ ਬੇਸਡ ਅਸਾਈਲਮ ਮਿਲਦੀ ਹੈ। ਔਰ ਇਸ ਪਾਰਟ ਨੂੰ ਜ਼ਾਹਰ ਹੈ ਸੁਪਰੀਮ ਕੋਰਟ ਇਹਨੂੰ ਥਰੋ ਆਊਟ ਕਰੇਗਾ, ਔਰ ਦੈਨ ਉਸ ਤੇ ਜਿਹੜਾ ਉਹਦੀ ਡਿਨਾਇਲ ਤੋਂ ਬਾਅਦ UN ਦੇ ਕੋਲ ਇਹ ਰਸਤਾ ਬਚੇਗਾ ਕਿ ਉਹ ਇੰਟਰਨੈਸ਼ਨਲ ਜਿਹੜਾ ਕੋਰਟ ਆਫ ਜਸਟਿਸ ਹੈ ਉਹਦੇ 'ਚ ਭਾਰਤ ਦੇ ਖਿਲਾਫ ਕਾਰਵਾਈ ਕਰੇ, ਔਰ ਇਹ ਬਹੁਤ ਵੱਡੀ ਗੱਲ ਹੋਣ ਜਾ ਰਹੀ ਹੈ। ਔਰ ਇਸ ਸਾਰੇ ਦਾ ਥੋੜਾ ਬਹੁਤ ਜਿਹੜਾ ਜਿਹਨੂੰ ਤੁਸੀਂ ਕਹੋ ਵੀ ਧੂਆਂ ਉਦੋਂ ਹੀ ਨਿਕਲਦਾ ਨਜ਼ਰ ਆਇਆ ਸੀ। 2 ਹਫ਼ਤੇ ਪਹਿਲਾਂ ਜਨੀਵਾ ਦੇ ਵਿੱਚ ਹਿਊਮਨ ਰਾਈਟ ਕੌਂਸਲ ਦਾ ਪੂਰਾ ਸੈਸ਼ਨ ਸੀ, ਔਰ ਉਹਦੇ 'ਚ ਕਿਉਂਕਿ ਰਿਲੀਜੀਅਸ ਰਾਈਟਸ ਦੇ ਉੱਤੇ ਡਾਕਟਰ ਇਕਦਾਰ ਕਰਾਮਤ ਚੀਮਾ UN ਦੇ ਜਿਹੜੇ ਨੇ ਐਡਵਾਈਜ਼ਰ ਨੇ, ਸੋ ਉਹਨਾਂ ਨੂੰ ਵੀ ਐਜ਼ ਅ ਸਪੀਕਰ ਉਹਦੇ 'ਚ ਸੱਦਿਆ ਹੋਇਆ ਸੀ। ਸੋ ਉਹਦੇ 'ਚ ਉਹਨਾਂ ਨੇ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਜਿੱਥੇ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ, ਦਿੱਲੀ ਦੇ ਵਿੱਚ ਜੋ ਹੋ ਰਿਹਾ ਉਸ ਵਾਇਲੈਂਸ ਦੇ ਹਵਾਲੇ ਨਾਲ ਵੀ ਗੱਲ ਕੀਤੀ, ਖਾਸ ਤੌਰ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹਵਾਲੇ ਨਾਲ, ਔਰ ਈਵਨ ਉਹਨਾਂ ਨੇ ਸਿੱਖਾਂ ਦੀ ਪਰਸੀਕਿਊਸ਼ਨ ਦੀ ਗੱਲ ਕੀਤੀ, ਜਿਹਦੇ 'ਚ ਉਹਨਾਂ ਨੇ ਸਾਕਾ ਨਕੋਦਰ ਜਿਹੜਾ 1986 ਦੇ ਵਿੱਚ ਹੋਇਆ ਉਹਦਾ ਹਵਾਲਾ ਵੀ ਦਿੱਤਾ ਕਿ ਜੇ ਅੱਜ ਕੁਰਾਨ ਸ਼ਰੀਫ ਨੂੰ ਬੇਅਦਬ ਕੀਤਾ ਜਾ ਰਿਹਾ, ਫਾੜ ਕੇ ਸੁੱਟਿਆ ਜਾ ਰਿਹਾ, ਵੀ ਇਹੋ ਜਿਹੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵੀ ਹੋਈ ਸੀ 1986 'ਚ, ਔਰ ਲਗਭਗ 33 ਸਾਲ ਬੀਤਣ ਬਾਅਦ ਵੀ ਦੇ ਬਾਵਜੂਦ ਕਿ ਜੁਡੀਸ਼ੀਅਲ ਕਮਿਸ਼ਨ ਦੀ ਇਸ ਦੇ ਉੱਤੇ ਰਿਪੋਰਟ ਕਮਿਸ਼ਨ ਬਣਾਇਆ ਗਿਆ ਸੀ, ਪਰ ਸਰਕਾਰ ਕਹਿੰਦੀ ਹੈ ਜੀ ਉਹ ਕਮਿਸ਼ਨ ਦੀ ਰਿਪੋਰਟ ਗਵਾਚ ਗਈ ਹੈ। ਸੋ ਉਹਨਾਂ ਨੇ ਮਾਈਨੋਰਟੀਜ਼ ਦੇ ਹਵਾਲੇ ਨਾਲ ਇਹ ਗੱਲ ਕੀਤੀ। ਸੋ ਜ਼ਾਹਰ ਹੈ ਕਿ ਇਹ ਸਾਰੀ ਇੱਕ ਜਿਹੜੀ ਹੈ ਲਾਂਚਿੰਗ ਪੈਡ ਵੀ ਬਣੀ ਕਿ ਜਿਹੜੀ ਅੱਜ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਸੁਪਰੀਮ ਕੋਰਟ ਦੇ ਵਿੱਚ, ਭਾਰਤੀ ਸੁਪਰੀਮ ਕੋਰਟ 'ਚ, ਹਾਲਾਂ ਮੈਂ ਪਾਕਿਸਤਾਨ ਦੇ 1-2 ਐਕਸਪਰਟਸ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਭਾਰਤ ਦੇ ਸੁਪਰੀਮ ਕੋਰਟ ਨੂੰ ਮਾਨਤਾ ਦੇਣਾ, ਰੈਕਗਨਾਈਜ਼ ਕਰ ਰਿਹਾ, UN ਨੂੰ ਲੋੜ ਹੀ ਨਹੀਂ ਸੀ। ਮੈਂ ਸਮਝਦਾ ਵੀ ਕਈ ਵਾਰ ਅਸੀਂ ਆਪਣਾ ਇੱਕ ਤੰਗ ਨਜ਼ਰੀਆ ਰੱਖਦੇ ਹਾਂ
ਕੋਈ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ UN ਦਾ ਜਾਂ ਕਿਸੇ ਦਾ ਵੀ ਕੇਸ ਉਦੋਂ ਹੀ ਬਿਲਟ ਹੁੰਦਾ ਹੈ ਜਦੋਂ ਤੁਸੀਂ ਇਹ ਪ੍ਰੂਵ ਕਰਦੇ ਹੋ ਕਿ ਡੋਮੈਸਟਿਕ ਤੁਹਾਡੇ ਕੋਲ ਜਿਹੜੀ ਚਾਰਾਜੋਈ ਸੀ ਜੀ। ਉਹ ਐਗਜ਼ੌਸਟ ਹੋ ਗਈ ਹੈ। ਉਹ ਮੈਸ਼ਰਸ ਤੁਸੀਂ ਸੋ ਇਹ ਸੁਪਰੀਮ ਕੋਰਟ ਦੇ ਸਾਹਮਣੇ ਲਿਆਉਣ ਚ UN ਨੂੰ ਵੀ ਪਤਾ ਹੈ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਹਿਣਾ ਵੀ ਤੁਹਾਡੀ ਕੋਈ ਲੋਕਸ ਸਟੈਂਡ ਆਈ ਨਹੀਂ ਹੈ, ਲੇਕਿਨ ਇਹੀ ਆਧਾਰ ਬਣਾ ਕੇ ਕੱਲ ਨੂੰ ਯੂਨਾਈਟਿਡ ਨੇਸ਼ਨਸ ਜਿਹੜਾ ਇੰਟਰਨੈਸ਼ਨਲ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ ਕਿ ਇਹ ਜਿਹੜਾ ਜੋ ਚੱਲ ਰਿਹਾ ਹੈ ਔਰ ਇਹ ਕੰਸਿਸਟੈਂਟ ਨਹੀਂ ਹੈ ਰੈਫਿਊਜੀ ਸਟੇਟਸ ਦੇ ਜਿਹੜੀਆਂ ਕਨਵੈਨਸ਼ਨਸ ਨੇ ਜਿਹਦਾ ਭਾਰਤ ਸਿਗਨੇਟਰੀ ਹੈ, ਹਿਊਮਨ ਰਾਈਟਸ ਦੇ ਜਿਹੜੇ ਚਾਰਟਰ ਨੇ ਜਿਹਦਾ ਭਾਰਤ ਸਿਗਨੇਟਰੀ ਹੈ, ਔਰ ਈਵਨ ਇੰਡੀਆ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਜਿਹਦੇ ਤੇ ਬੇਸਡ ਜਦੋਂ ਵੀ ਤੁਸੀਂ ਰੈਕਗਨੀਸ਼ਨ ਲੈਂਦੇ ਹੋ UN ਦੀ ਮੈਂਬਰਸ਼ਿਪ ਤੁਸੀਂ ਦੱਸਦੇ ਹੋ ਵੀ ਤੁਸੀਂ ਕੀ ਹੋ ਕਿ ਵੀ ਇਹ ਉਸ ਦੀ ਵੀ ਵਾਇਓਲੇਸ਼ਨ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਪੋਜ਼ਿਟਿਵ ਔਰ ਬੜਾ ਐਗਰੈਸਿਵ ਸਟੈਂਸ ਹੈ UN ਦਾ। ਔਰ ਅੱਜ ਅਸੀਂ ਡਾਕਟਰ ਇਕਦਾਰ ਕਰਾਮਤ ਚੀਮਾ ਨੂੰ ਇਸ ਇਸ਼ੂ ਦੇ ਉੱਤੇ ਵੀ ਔਰ ਜਨੀਵਾ 'ਚ ਜਿਵੇਂ ਪਹਿਲਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਉਸ ਦੇ ਉੱਤੇ ਲਾਈਨ ਅਪ ਕੀਤਾ 9:30 ਤੋਂ 10 ਵਜੇ ਦੇ ਟਾਈਮ 'ਚ ਜਿਹੜਾ ਗੁਫ਼ਤਗੂ ਪ੍ਰੋਗਰਾਮ ਸਾਡਾ ਹੁੰਦਾ ਹੈ ਉਹਦੇ 'ਚ ਅਮਰਵੀਰ ਸਿੰਘ ਜਿਹੜਾ ਹੈ ਉਹ ਗੁਫ਼ਤਗੂ ਕਰਨਗੇ ਡਾਕਟਰ ਇਕਦਾਰ ਕਰਾਮਤ ਚੀਮਾ ਨਾਲ। ਔਰ ਜਿਹੜੇ ਵੀਰ ਭੈਣ ਇਸ ਮੁੱਦੇ ਦੀ ਹੋਰ ਡੀਟੇਲ ਨੂੰ ਸਮਝਣਾ ਚਾਹੁੰਦੇ ਨੇ ਉਹ ਉਸ ਪ੍ਰੋਗਰਾਮ ਨੂੰ ਜ਼ਰੂਰ ਦੇਖਣ। ਔਰ ਮੈਂ ਜਿਵੇਂ ਇਸ ਨੂੰ ਦੱਸ ਹੀ ਦਿੱਤਾ ਹੈ ਕਿ ਵੀ ਇੰਡੀਆ ਨੇ ਬੜਾ ਸਟਰੋਂਗ ਇਹਦੇ ਤੇ ਰਿਐਕਟ ਕੀਤਾ। ਉਹਨੇ ਕਿਹਾ ਦਾ CAA ਇਜ਼ ਐਨ ਇੰਟਰਨਲ ਮੈਟਰ ਆਫ ਇੰਡੀਆ ਐਂਡ ਕੰਸਰਨਸ ਦਾ ਸੋਵਰਨ ਰਾਈਟ ਆਫ ਇੰਡੀਅਨ ਪਾਰਲੀਮੈਂਟ ਟੂ ਮੇਕ ਲਾਜ਼। ਔਰ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਯੂਨਾਈਟਿਡ ਨੇਸ਼ਨਸ ਨੂੰ। ਔਰ ਉਹਦਾ ਜਿਹੜੀ ਪੂਰੀ ਸਟੇਟਮੈਂਟ ਇਸ ਦੇ ਉੱਤੇ ਹੈ ਕਿ ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ ਗਵਰਨਡ ਬਾਈ ਦਾ ਰੂਲ ਆਫ ਲਾਅ। We all have utmost respect for and full trust in our independent judiciary. We are confident that our sound and legally sustainable position will be vindicated by the Supreme Court. ਔਰ ਲੇਕਿਨ ਉਹਨਾਂ ਨੇ ਤਾਂ ਇਹ ਕਹਿਣਾ ਹੀ ਹੈ, ਨਜ਼ਰ ਵੀ ਆ ਰਿਹਾ ਤੁਹਾਡੀ ਜੁਡੀਸ਼ਰੀ ਕਿੰਨੀ ਸਟਰੋਂਗ ਹੈ, ਇਹ ਵੀ ਨਜ਼ਰ ਆ ਰਿਹਾ ਤੁਸੀਂ ਕਿੰਨੀ ਜਮਹੂਰੀਅਤ ਹੋ, ਔਰ ਇਹ ਵੀ ਨਜ਼ਰ ਆ ਰਿਹਾ ਵੀ ਤੁਸੀਂ ਮਾਈਨੋਰਟੀਜ਼ ਦੇ ਰਾਈਟਸ ਨੂੰ ਕਿੰਨਾ ਪ੍ਰੋਟੈਕਟ ਕਰ ਰਹੇ ਹੋ। ਔਰ ਜਦੋਂ ਅਸੀਂ ਇਸ ਸਾਰੇ 'ਚ ਦੇਖ ਰਹੇ ਹਾਂ ਅੱਜ ਦੀ ਖਬਰ ਹੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਐਗਜ਼ਾਮ ਦੇਣ ਗਏ 12ਵੀਂ ਦਾ ਸਟੂਡੈਂਟ ਜਿਹੜਾ ਜ਼ਾਹਰ ਹੈ 17-18 ਸਾਲ ਦਾ ਹੋਏਗਾ, ਸਿੱਖ ਸਟੂਡੈਂਟ ਨੂੰ ਮਜਬੂਰ ਕੀਤਾ ਗਿਆ ਕਿ ਉਹ ਪੱਗ ਲਾ ਕੇ ਉਹ ਐਗਜ਼ਾਮ ਦੇ ਸਕਦਾ। ਔਰ ਜਿਹੜੀ ਲੋਕਲ ਸੀ ਐਗਜ਼ਾਮੀਨਰ ਗਰਲ ਸਕੂਲ ਦੇ ਵਿੱਚ ਉਹ ਬਣਿਆ ਹੋਇਆ ਸੀ ਜਿਹੜਾ ਉਹਨਾਂ ਦਾ ਐਗਜ਼ਾਮੀਨੇਸ਼ਨ ਸੈਂਟਰ ਹੈ, ਉਹਨੇ ਸਿੱਖ ਸਟੂਡੈਂਟ ਨੇ ਜਿਹੜਾ ਓਵਰਆਲ ਇੰਚਾਰਜ ਸੀ ਉਹ ਸਾਰੇ ਐਗਜ਼ਾਮੀਨੇਸ਼ਨ ਦਾ ਉਹਦੇ ਨਾਲ ਵੀ ਕਮਿਊਨੀਕੇਟ ਕੀਤਾ ਕਿ ਭਾਈ ਇਹ ਸਾਡਾ ਧਾਰਮਿਕ ਜਿਹੜਾ ਹੈ ਸਾਡੇ ਲਈ ਲਾਈਫ ਐਂਡ ਡੈਥ ਸਵਾਲ ਹੈ ਔਰ ਇਹ ਨਹੀਂ ਹੈ। ਉਹਨੇ ਕਿਹਾ ਨਹੀਂ ਕੰਪਲਾਈ ਵਿਦ ਵਟ ਐਵਰ ਦਾ ਯੋਰ ਟੀਚਰ ਇਜ਼ ਸੇਇੰਗ। ਇਹ ਇਸ਼ੂ ਕਾਫੀ ਭਖਿਆ ਹੈ ਔਰ ਇਸ ਦੇ ਉੱਤੇ ਹੁਣ ਮੱਧ ਪ੍ਰਦੇਸ਼ ਸਰਕਾਰ ਨੇ ਆਰਡਰ ਵੀ ਕੀਤਾ ਹੈ ਕਿ ਜੀ ਯੂਨੀਵਰਸਿਟੀ। ਪਰ ਤੁਸੀਂ ਇਹ ਦੇਖੋ ਕਿ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਚੀਫ ਮਿਨਿਸਟਰ ਉਹ ਕਮਲਨਾਥ ਹੈ ਜਿਹੜਾ ਨਵੰਬਰ 84 ਦੇ ਵਿੱਚ ਜਿਹਨੇ ਵਾਇਲੈਂਟ ਭੀੜਾਂ ਨੂੰ ਹਿੰਦੂ ਭੀੜਾਂ ਨੂੰ ਲੀਡ ਕੀਤਾ। ਔਰ ਕਮਲਨਾਥ ਜਿਹੜੀ ਭੀੜ ਨੂੰ ਲੀਡ ਕਰ ਰਿਹਾ ਸੀ ਪਾਰਲੀਮੈਂਟ ਦੇ ਸਾਹਮਣੇ ਹੀ ਰਕਾਬਗੰਜ ਗੁਰਦੁਆਰਾ ਜਿੱਥੇ 3 ਸਿੱਖਾਂ ਨੂੰ ਜਿਉਂਦਿਆਂ ਸਾੜਿਆ ਗਿਆ, ਉੱਥੇ ਕਮਲਨਾਥ ਮੌਜੂਦ ਸੀ ਭੀੜ ਨੂੰ ਲੀਡ ਕਰਦਾ, ਜਿਹਦੀ ਕਵਰੇਜ ਅਗਲੇ ਦਿਨ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਆਈ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਆਲਰੇਡੀ ਇਹ ਵਾਕਿਆ ਹੋਇਆ ਕਿ ਕੁਝ ਪਿੰਡ ਜਿੱਥੇ ਸਿੱਖ ਵਸਦੇ ਨੇ ਉਹਨਾਂ ਨੂੰ ਲਾਗਲੇ ਪਿੰਡਾਂ ਵਾਲਿਆਂ ਨੇ ਕਿਹਾ ਕਿ ਤੁਸੀਂ ਆਪਣੀ ਸਿੱਖੀ ਛੱਡੋ ਤਾਂ ਹੀ ਤੁਹਾਨੂੰ ਅਸੀਂ ਇੱਥੋਂ ਪਾਣੀ ਲੈਣ ਦੇਵਾਂਗੇ, ਅਦਰਵਾਈਜ਼ ਨਹੀਂ ਹੈ। ਫਿਰ ਅਸੀਂ ਦੇਖਦੇ ਹਾਂ ਕਿ ਮੱਧ ਪ੍ਰਦੇਸ਼ ਹੈ ਜਿੱਥੇ 3 ਮਹੀਨੇ ਪਹਿਲਾਂ ਉਹਨਾਂ ਦੇ ਇੱਕ ਇਲਾਕੇ ਦੀ ਪੁਲਿਸ ਨੇ ਜਾ ਕੇ ਸਿੱਖ ਘਰਾਂ ਨੂੰ ਢਾਹ ਦਿੱਤਾ, ਬੁਲਡੋਜ਼ ਕਰ ਦਿੱਤਾ ਹੈ ਔਰ ਕਿ ਭਾਈ ਤੁਸੀਂ ਇਲੀਗਲ ਕਬਜ਼ੇ ਕੀਤੇ ਹੋਏ ਨੇ। ਉਹਦੇ ਤੇ ਅਮਰਿੰਦਰ ਸਿੰਘ ਨੇ ਚਿੱਠੀ ਵੀ ਲਿਖੀ ਔਰ ਉਹਨੇ ਕਿਹਾ ਜੀ ਅਸੀਂ ਜਿਹੜਾ ਇੰਨਾ ਮੁਆਵਜ਼ਾ ਦੇਵਾਂਗੇ, ਪੰਜਾਬ ਸਰਕਾਰ ਵੀ ਦੇਗੀ। ਹੁਣ ਇਹ ਤੀਸਰਾ ਚੌਥਾ ਵਾਕਿਆ ਅਜੇ ਸਾਲ ਨਹੀਂ ਹੋਇਆ ਕਮਲਨਾਥ ਨੂੰ ਪਾਵਰ 'ਚ ਆਇਆ। ਸੋ ਇਹ ਜਿਹੜਾ ਹਾਲਤ ਘੱਟ ਗਿਣਤੀਆਂ ਦੀ ਹੋ ਰਹੀ ਹੈ ਸਿਰਫ ਇਹ BJP ਜਾਂ ਹਿੰਦੂਤਵਾਦ ਦੇ ਨਾਲ ਜੁੜਿਆ ਗੱਲ ਨਹੀਂ ਹੈ। ਸਿੱਖਾਂ ਦਾ ਸਭ ਤੋਂ ਪਹਿਲਾ ਵੱਡਾ ਜੈਨੋਸਾਈਡ ਜਿਹਦੇ 'ਚ 10,000 ਤੋਂ ਜ਼ਿਆਦਾ ਸਿੱਖ ਭਾਰਤ ਦੇ 22 ਤੋਂ ਜ਼ਿਆਦਾ ਸੂਬਿਆਂ 'ਚ ਮਾਰੇ ਗਏ ਕਾਂਗਰਸ ਰੂਲ ਦੇ ਵਿੱਚ ਹੋਇਆ। ਔਰ ਇਸ ਸਾਰੇ ਦੇ ਨਾਲ ਅਸੀਂ ਹੁਣ ਜਿਸ ਕੇਜਰੀਵਾਲ ਨੂੰ ਜਿਹੜਾ ਦਿੱਲੀ ਦੇ ਵਿੱਚ ਸਿੱਖਾਂ ਮੁਸਲਮਾਨਾਂ ਦਲਿਤਾਂ ਨੇ ਵੋਟਾਂ ਪਾਈਆਂ ਉਹ 3 ਦਿਨ ਕਤਲੇਆਮ ਹੁੰਦਾ ਰਿਹਾ ਔਰ ਬਰਬਾਦੀ ਹੈ, ਉਹ ਘਰੋਂ ਨਹੀਂ ਨਿਕਲਿਆ ਹੈ। ਔਰ ਹੁਣ ਉਹ ਪਹਿਲਾਂ ਅਮਿਤ ਸ਼ਾਹ ਨੂੰ ਮਿਲਿਆ ਸੀ, ਹੁਣ ਮੋਦੀ ਨੂੰ ਮਿਲ ਕੇ ਆਇਆ ਹੈ। ਔਰ ਜਿਹੜਾ ਇੱਕ ਇੰਟੈਲੀਜੈਂਸ ਬਿਊਰੋ ਦਾ ਮਾਰਿਆ ਗਿਆ ਸੀ ਉਹਨੂੰ ਤਾਂ 1 ਕਰੋੜ ਰੁਪਈਆ
ਔਰ ਉਹਦੇ ਟੱਬਰ ਦੇ ਜੀ ਨੂੰ ਨੌਕਰੀ, ਤੇ ਇਧਰ ਜਿਨ੍ਹਾਂ ਨੇ ਹਿਫਾਜ਼ਤ ਕੀਤੀ ਆਪਣੇ ਲੋਕਾਂ ਦੀ, ਉਹਦੀ ਆਪਣੀ ਪਾਰਟੀ ਦੇ ਬੰਦੇ ਹੀ ਤਾਹਿਰ ਹੁਸੈਨ ਵਰਗੇ, ਉਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ। ਤੇ ਨਾਲ ਦੀ ਨਾਲ ਉਹਨੇ ਕਿਹਾ ਜੀ ਜਿਹੜਾ ਦੇਸ਼ ਦੇ ਖਿਲਾਫ ਹੈ ਜਾਂ ਦੂਜਾ ਜੇ ਸਾਡੀ ਪਾਰਟੀ, ਉਹਨੂੰ ਦੁੱਗਣੀ ਸਜ਼ਾ ਦਿੱਤੀ। ਮਤਲਬ ਇਹ ਹੈ ਕਿ ਜ਼ਾਹਰਾ ਤੌਰ ਦੇ ਉੱਤੇ ਇਸ ਵੇਲੇ ਤੁਸੀਂ ਪਿਲਰ ਟੂ ਪੋਸਟ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ, ਜਿੱਧਰ ਮਰਜ਼ੀ ਦੌੜ ਲਓ, ਇੱਕ ਪਾਰਟੀ ਵੱਲ ਮੂੰਹ ਕਰੋ, ਦੂਜੀ ਵੱਲ ਕਰੋ, ਤੀਜੀ ਵੱਲ ਕਰੋ, ਸਾਡੀ ਬਾਂਹ ਫੜਨ ਨੂੰ ਕੋਈ ਤਿਆਰ ਨਹੀਂ ਹੈ। ਔਰ ਜਿਹੜੀ ਭਾਰਤੀ ਹਾਕਮਾਂ ਦਾ ਰਵੱਈਆ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਦਿੱਲੀ ਦੀ ਵਾਇਲੈਂਸ ਹੋਈ ਹੈ ਉਹਨੂੰ ਲੈ ਕੇ OIC ਨੇ ਵੀ ਹਲਕਾ ਜਿਹਾ ਬਿਆਨ ਦਿੱਤਾ ਹੈ, ਪਰ ਈਰਾਨ ਨੇ, ਜਿਹੜੇ ਈਰਾਨ ਦੇ ਭਾਰਤ ਨਾਲ ਚੰਗੇ ਸਬੰਧ ਰਹੇ ਨੇ ਔਰ ਇਹ ਸਾਰੇ ਪੀਰੀਅਡ 'ਚ ਉਹਨਾਂ ਦਾ ਕਰੂਡ ਆਇਲ ਵੀ ਬਾਈ ਕਰਦੇ ਨੇ, ਈਰਾਨ ਦੇ ਫੋਰਨ ਮਿਨਿਸਟਰ ਨੇ ਜਿਹੜਾ ਇਸ ਦੇ ਉੱਤੇ ਬਿਆਨ 2 ਦਿਨ ਪਹਿਲਾਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਭਾਈ ਸਾਡੇ ਚੰਗੇ ਸਬੰਧ ਰਹੇ ਨੇ, ਪਰ ਇਹ ਜਿਹੜੀ ਹੈ ਵਾਇਲੈਂਸ ਬੰਦ ਕਰੋ, ਮੁਸਲਮਾਨਾਂ ਦੇ ਹੱਕ ਰੀਸਟੋਰ ਕਰੋ। ਔਰ ਉਹਨੇ ਲਫ਼ਜ਼ ਯੂਜ਼ ਕੀਤਾ ਸੀ ਕਿ ਸਟਾਪ ਦਿਸ ਠੱਗਰੀ, ਕਿ ਵੀ ਇਹ ਜਿਹੜਾ ਠੱਗਪੁਣਾ ਤੁਸੀਂ ਫੜਿਆ ਹੋਇਆ ਇਹਨੂੰ ਛੱਡੋ। ਔਰ ਜ਼ਾਹਰ ਹੈ ਇੱਕ ਬਹੁਤ ਵੱਡੀ ਗੱਲ ਸੀ ਕਿ ਈਰਾਨ ਵੱਲੋਂ ਜਿਹੜਾ ਈਵਨ ਜਿਹੜਾ ਹੁਣ ਅਫਗਾਨ ਜਿਹੜਾ ਸਮਝੌਤਾ ਹੋਇਆ ਤਾਲਿਬਾਨ ਦੇ ਨਾਲ ਅਮਰੀਕਾ ਦਾ, ਇਸ ਦੇ ਉੱਤੇ ਈਰਾਨ ਔਰ ਭਾਰਤ ਇੱਕ ਪੇਜ ਤੇ ਨੇ, ਕਿਉਂਕਿ ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਔਰ ਇਹ ਵੀ ਜਿਹੜਾ ਆ ਰਿਹਾ ਕਿ ਵੀ ਜਿਹੜਾ ਅਸ਼ਰਫ ਗਨੀ ਨੇ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਇਹ ਜਿਹੜਾ 5000 ਛੱਡਣੇ ਸੀ ਤਾਲਿਬਾਨ ਪ੍ਰਿਜ਼ਨਰ 10 ਤਰੀਕ ਤੋਂ ਪਹਿਲਾਂ, ਉਹਨੇ ਕਿਹਾ ਜੀ ਨਹੀਂ, ਇਹ ਇੰਟਰਾ ਅਫਗਾਨ ਡਾਇਲੌਗ ਦਾ ਹਿੱਸਾ ਹੋ ਗਿਆ। ਇਹ ਵੀ ਉਹਨੇ ਈਰਾਨ ਔਰ ਇੰਡੀਆ ਦੇ ਕਹਿਣ ਤੇ ਕੀਤਾ। ਸੋ ਜ਼ਾਹਰ ਹੈ ਕਿ ਅੱਜ ਅਫਗਾਨ ਆਪਣੇ ਤਾਲਿਬਾਨ ਗੁਰਿਲਿਆਂ ਨੇ ਜਿਹੜੇ 5-6 ਸਟੇਟਾਂ ਦੇ ਵਿੱਚ ਜਾਂ ਸ਼ਾਇਦ 10-11 ਸਟੇਟਾਂ ਜਿਨ੍ਹਾਂ 'ਚ ਉਹਨਾਂ ਦਾ ਇਨਫਲੂਐਂਸ ਹੈ, ਉੱਥੇ ਉਹਨਾਂ ਨੇ ਅਫਗਾਨ ਫੋਰਸਿਸ ਦੇ ਉੱਤੇ ਅਟੈਕ ਕੀਤਾ ਅੱਜ ਦਾ ਮੇਨ ਖਬਰ ਹੈ। ਸੋ ਹੁਣ ਇੱਕ ਪਾਸੇ ਤਾਂ ਈਰਾਨ ਔਰ ਇੰਡੀਆ ਈਵਨ ਇਸ ਪੀਸ ਪ੍ਰੋਸੈਸ ਨੂੰ ਵੀ ਸ਼ਾਇਦ ਡੀਰੇਲ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਦੀ ਪ੍ਰੈਜ਼ੈਂਸ ਰਹੇਗੀ। ਜੇ ਤਾਲਿਬਾਨ ਦੇ ਅਮਰੀਕਾ ਨਾਲ ਕੋਰਡੀਅਲ ਰਿਲੇਸ਼ਨ ਰਹਿੰਦੇ ਨੇ ਜਾਂ ਪਾਕਿਸਤਾਨ ਦੇ ਵਾਪਸ ਬਣਦੇ ਨੇ, ਸੋ ਇੱਕ ਪਾਸੇ ਉਹ ਹੈ, ਪਰ ਇਹ ਵੀ ਇੱਕ ਈਰਾਨ ਨੂੰ ਨਜ਼ਰ ਆ ਰਿਹਾ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਿਸ ਭਾਰਤ ਦੇ ਨਾਲ ਉਹ ਬਗਲਗੀਰ ਹੋ ਰਿਹਾ, ਜਿੱਥੇ 20 ਕਰੋੜ ਮੁਸਲਮਾਨ ਰਹਿੰਦੇ ਨੇ, ਉਹਨਾਂ ਦਾ ਕੀ ਹਾਲ ਕੀਤਾ ਹੋਇਆ। ਪਰ ਆਪਣੇ ਇਸ ਲੈਵਲ ਦਾ ਜਿਹੜਾ ਅਲਾਈ ਹੈ ਈਰਾਨ, ਉਹਦਾ ਵੀ ਭਾਰਤ ਨੇ ਇੰਨਾ ਗੁੱਸਾ ਕੀਤਾ ਕਿ ਅੱਜ ਉਹਨਾਂ ਨੇ ਈਰਾਨ ਦਾ ਜਿਹੜਾ ਦਿੱਲੀ ਦੇ ਵਿੱਚ ਐਂਬੈਸਡਰ ਹੈ ਅਲੀ ਛੇਗਨੀ, ਉਸ ਨੂੰ ਤਲਬ ਕੀਤਾ। ਇੰਡੀਆ ਸਮਨਸ ਇਰਾਨੀਅਨ ਇਨਵॉय ਓਵਰ ਕਮੈਂਟਸ ਬਾਈ ਫੋਰਨ ਮਿਨਿਸਟਰ ਔਨ ਡੈਲੀ ਵਾਇਲੈਂਸ, ਔਰ ਉਹਦੇ 'ਚ ਉਹਨਾਂ ਨੇ ਉਹਨੂੰ ਕਰਕੇ ਇਹ ਕਿਹਾ ਕਿ ਵੀ envoy was conveyed that Zarif commented on a matter which is purely internal to India। ਜ਼ਰੀਫ ਈਰਾਨ ਦਾ ਫੋਰਨ ਮਿਨਿਸਟਰ ਹੈ ਕਿ ਜੋ ਉਹਨੇ ਕਿਹਾ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਔਰ ਆਪਣਾ ਜਿਹੜੀ ਹੈ ਜ਼ਬਾਨ ਬੰਦ ਰੱਖੋ। ਔਰ ਦੂਸਰੇ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਜਿਹਨੇ ਪਹਿਲਾਂ ਡਰਾਮਾ ਕੀਤਾ, ਮੈਂ ਕੱਲ ਇਸ ਦੇ ਉੱਤੇ ਕਮੈਂਟ ਵੀ ਨਹੀਂ ਸੀ ਕੀਤਾ ਪਰ ਬੜੀ ਚਰਚਾ ਹੋਈ, ਉਹਨੇ 2 ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਸੋਚ ਰਿਹਾ ਕਿ ਮੈਂ ਸੋਸ਼ਲ ਮੀਡੀਆ ਛੱਡ ਦਿਆਂ। ਔਰ ਉਹਦੇ 'ਚ ਇਹ ਆਇਆ ਜੀ ਉਹਦੇ 5 ਕਰੋੜ ਫਾਲੋਅਰ ਜਿਹੜੇ ਨੇ ਉਹ ਫੇਸਬੁੱਕ ਤੇ ਨੇ, ਉਹਦੇ ਇੰਸਟਾਗ੍ਰਾਮ ਤੇ ਨੇ, ਇੰਨੇ YouTube ਤੇ ਨੇ। ਮੋਦੀ ਜਿਹੜਾ ਸਰਵਾਈਵ ਵੀ ਝੂਠ ਨੂੰ ਪਰੋਸ ਕੇ ਕਰਦਾ ਔਰ ਉਹਦੀ ਸਾਰੀ ਟੀਮ, ਉਹ ਕਿਵੇਂ ਸੋਸ਼ਲ ਮੀਡੀਆ ਛੱਡੇਗਾ। ਕਈਆਂ ਨੇ ਇਹ ਕਿਹਾ ਕਿ ਜੀ ਮੋਦੀ ਜੀ ਨਫ਼ਰਤ ਛੱਡੋ, ਸੋਸ਼ਲ ਮੀਡੀਆ ਨਾ ਛੱਡੋ। ਕਿਸੇ ਨੇ ਕੋਈ ਕਮੈਂਟ ਕੀਤਾ, ਕਿਸੇ ਨੇ ਕੋਈ, पर मैनू कल भी लगता सी कि भी ये उन्हें कहा जी कि मैं सोच रहा हूँ और एतवार को मैं बताऊंगा। हुण कमिंग संडे ਜਿਹੜਾ ਵਿਮਨ ਡੇ ਹੈ, ਇੰਟਰਨੈਸ਼ਨਲ ਵਿਮਨ ਡੇ, ਸੋ ਹੁਣ ਅੱਜ ਉਹਦਾ ਆਇਆ ਕਿ ਜੀ ਮੈਂ ਇਸ ਦਿਨ ਲਈ ਛੱਡਿਆ ਕਿ ਉਸ ਦਿਨ ਔਰਤਾਂ ਮੇਰੇ ਟਵਿੱਟਰ ਹੈਂਡਲ ਤੋਂ ਜਾਂ ਦੂਜੇ ਤੋਂ ਕਮੈਂਟ ਕਰਨ। ਲੇਕਿਨ ਹੁਣ ਇਹ ਉਹ ਹੈ ਜਿਹਨੂੰ ਅਗੇਨ ਜਦੋਂ ਅਸੀਂ ਬਾਬਾ ਨਾਨਕ ਦੀ ਬਾਣੀ ਪੜ੍ਹਦੇ ਹਾਂ, ਖਾਸ ਤੌਰ ਤੇ ਜਦੋਂ ਬਾਬਰ ਦੀ ਫੌਜ ਦਾ ਹਮਲਾ ਹੁੰਦਾ ਹੈ ਐਮਨਾਬਾਦ ਸ਼ਹਿਰ 'ਚ, ਔਰ ਜ਼ਾਹਰ ਹੈ ਪਠਾਣਾ ਦੇ ਸਿਕੰਦਰ ਲੋਧੀ ਦੀ ਹਕੂਮਤ ਸੀ, ਜ਼ੁਲਮ ਹੁੰਦੇ ਨੇ ਉਹਨਾਂ ਦੇ ਉੱਤੇ ਵੀ, ਰਾਜ ਘਰਾਣੇ ਤੇ ਵੀ, ਆਮ ਲੋਕਾਂ ਤੇ ਵੀ, ਔਰ ਜੋ ਹਾਲਾਤ ਬਣੇ ਹੋਏ ਸੀ ਉਸ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਕਿਉਂਕਿ ਔਰਤਾਂ ਦੀ ਬੇਪੱਤੀ ਹੋ ਰਹੀ ਸੀ, ਬੱਚੀਆਂ ਨੂੰ ਉਧਾੜਿਆ ਜਾ ਰਿਹਾ ਸੀ, ਔਰ ਉਸ ਦੇ ਉੱਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਕਿ ਹੁਣ ਯੂਜਲੀ ਵਿਆਹ ਬਾਹਮਣ ਪੜਾਉਂਦੇ ਨੇ, ਨਿਕਾਹ ਕਾਜ਼ੀ ਪੜਾਉਂਦੇ,
ਕਿ ਵੀ ਅੱਜ ਔਰਤਾਂ ਦੀ ਇਸ ਹੱਦ ਤੱਕ ਬੇਹਰਮਤੀ ਹੋ ਰਹੀ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਨਿਕਾਹ ਜਾਂ ਵਿਆਹ ਨੇ ਉਹ ਕਾਜ਼ੀ ਜਾਂ ਪੰਡਤ ਨਹੀਂ ਪੜਾ ਰਹੇ, ਉਹ ਸ਼ੈਤਾਨ ਜਿਹੜਾ ਇਨ ਫੁੱਲ ਐਕਸ਼ਨ ਹੈ। ਜੀ। ਔਰ ਅਗਦ ਪੜਿਆ ਸ਼ੈਤਾਨ ਵੇ ਲਾ ਲਓ ਕਿ ਕੁਰਾਨ ਸ਼ਰੀਫ ਦੀਆਂ ਆਇਤਾਂ ਜਾਂ ਗੀਤਾ ਦੇ ਸ਼ਲੋਕ ਅੱਜ ਸ਼ੈਤਾਨ ਪੜ ਰਹੇ ਜੀ। ਕਿ ਸ਼ੈਤਾਨ ਸਰਮਨ ਦੇ ਰਿਹਾ ਹੈ ਨੋਬਿਲਿਟੀ ਦਾ, ਭਲੇ ਦਾ। ਬਿਲਕੁਲ। ਔਰ ਜਦੋਂ ਮੈਂ ਮੋਦੀ ਦੀ ਅੱਜ ਸਟੇਟਮੈਂਟ ਦੇਖੀ ਜਿਹੜੀ ਉਹਨੇ ਪਾਰਲੀਮੈਂਟ 'ਚ ਦਿੱਤੀ ਹੈ, ਪੀਸ, ਯੂਨਿਟੀ, ਹਾਰਮਨੀ ਪ੍ਰੀ ਰੈਕੁਇਜ਼ਿਟਸ ਫਾਰ ਡਿਵੈਲਪਮੈਂਟ ਮੋਦੀ। ਔਰ ਉਹਨੇ ਜਿਹੜਾ ਬੀਜੇਪੀ ਦੀ ਪਾਰਲੀਮੈਂਟਰੀ ਪਾਰਟੀ ਮੀਟਿੰਗ ਦਿੱਤੀ ਹੈ, ਨਾਟ ਇਨ ਪਾਰਲੀਮੈਂਟ, ਉੱਥੇ ਤਾਂ ਅੱਜ 2 ਦਿਨ ਤੋਂ ਕਾਰਵਾਈ ਨਹੀਂ ਚੱਲਣ ਦਿੱਤੀ ਆਪੋਜੀਸ਼ਨ ਨੇ ਕਿ ਤੁਸੀਂ ਦਿੱਲੀ ਵਾਇਲੈਂਸ ਕਰਵਾਈ ਹੈ। ਜੀ। ਔਰ ਉਹ ਕਹਿ ਰਿਹਾ ਅਮਨ, ਇੱਕ ਯੂਨਿਟੀ ਔਰ ਹਾਰਮਨੀ, ਸਦਭਾਵਨਾ, ਆਪਸ ਦੇ ਵਿੱਚ ਚੰਗਾ ਸੰਬੰਧ, ਇਹ ਬੜਾ ਜ਼ਰੂਰੀ ਹੈ ਡਿਵੈਲਪਮੈਂਟ ਦੇ ਲਈ। ਇਹਨੂੰ ਕੋਈ ਪੁੱਛੇ ਕਿ ਅਮਨ ਦਾ ਕੌਣ ਦੁਸ਼ਮਣ ਹੈ, ਜੀ। ਕੌਣ ਹੈ ਜਿਹੜਾ ਬੇਗੁਨਾਹ ਦੇ ਉੱਤੇ ਹਮਲੇ ਕਰ ਰਹੀਆਂ ਭੀੜਾਂ ਕਿੱਥੋਂ ਆਈਆਂ? ਬਿਲਕੁਲ। ਦਿੱਲੀ ਦੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਉਹਨਾਂ ਦੇ ਕੋਲ ਸਰੀਏ, ਅੱਗ ਲਾਉਣ ਦਾ ਸਟਫ, ਪੈਟਰੋਲ, ਔਰ ਕਿਵੇਂ ਉਸ ਪੁਲਿਸ ਦੀ ਨਿਗਰਾਨੀ ਥੱਲੇ ਜਿਹੜਾ ਜੇ ਕਦੇ 26 ਜਨਵਰੀ 15 ਅਗਸਤ ਆਉਂਦਾ ਤੇ 4 ਚਫੇਰਾ ਜਿਹੜਾ ਉਹ ਰੋਕਿਆ ਹੁੰਦਾ, ਔਰ ਇੰਨੀ ਪੁਲਿਸ ਜਿਹੜੀ ਸਿੱਧੀ ਅਮਿਤ ਸ਼ਾਹ ਦੇ ਕੰਟਰੋਲ 'ਚ ਹੈ, ਇਹ ਹਜ਼ਾਰਾਂ ਦੀਆਂ ਭੀੜਾਂ ਇੱਕ ਮਹੱਲੇ 'ਚੋਂ ਨਿਕਲ ਕੇ ਦੂਸਰੇ ਦੇ ਵਿੱਚ ਕਿੱਥੇ ਸੀ ਪੁਲਿਸ? ਉਹੀ ਕਹਾਣੀ ਬਾਰ-ਬਾਰ ਰਿਪੀਟ ਕੀਤੀ ਜਾ ਰਹੀ ਹੈ। ਔਰ ਇਹ ਕਹਿ ਰਹੇ ਨੇ ਕਿ ਜੀ ਸਭ ਅੱਛਾ ਹੈ। 3 ਦਿਨ ਜਿਸ ਲੈਵਲ, ਔਰ ਅਜੇ ਵੀ ਬੇਸ਼ੱਕ ਕਹਿਣ ਨੂੰ ਹੁਣ ਆ ਰਿਹਾ ਜੀ ਕਿ ਅਮਨ ਲੇਕਿਨ ਟੈਨਸ਼ਨ, ਤਣਾਅ, ਲੇਕਿਨ ਅਜੇ ਵੀ ਕਿਸੇ ਗਟਰ 'ਚੋਂ ਕੋਈ ਲਾਸ਼ ਮਿਲ ਰਹੀ ਹੈ, ਕਿਤੇ ਕੋਈ ਹੋਰ ਮਿਲ ਰਿਹਾ ਹੈ। ਲੋਕ ਡਰੇ ਹੋਏ ਨੇ, ਜਿਨ੍ਹਾਂ ਨੂੰ ਈਵਨ ਦਿੱਲੀ ਸਰਕਾਰ ਨੇ ਕਿਹਾ ਜੀ ਅਸੀਂ ਸ਼ੈਲਟਰਸ ਬਣਾ ਦਿੱਤੀਆਂ। ਉਹ ਸਾਹਮਣੇ ਆਇਆ ਹੈ ਕਿ ਭਾਈ ਘਰ ਵਾਲਾ ਕਿਤੇ ਪਾਇਆ ਹੈ, ਕਿਸੇ ਖਾਨੇ 'ਚ ਘਰ ਵਾਲੀ ਕਿਤੇ ਹੈ, ਬੱਚੇ ਕਿਤੇ ਨੇ, ਪਰਿਵਾਰ ਇਕੱਠਾ ਹੀ ਨਹੀਂ ਰਿਹਾ। ਔਰ ਕੋਈ ਵੀ ਉਹ ਸਿਰਫ ਸੌਣ ਦੇ ਲਈ, ਜਿਵੇਂ ਇੱਕ ਖੁੱਡੇ ਹੁੰਦੇ ਨੇ, ਤੁਸੀਂ ਸ਼ਾਮ ਨੂੰ ਕੁਕੜੀਆਂ ਨੂੰ ਜਾਂ ਉਹਨਾਂ ਨੂੰ ਵਾੜ ਦਿੰਦੇ ਹੋ ਖੁੱਡੇ 'ਚ, ਇਸ ਕਿਸਮ ਦਾ ਉਹਨਾਂ ਨੇ ਲੋਕ ਉੱਥੇ ਜਾ ਹੀ ਨਹੀਂ ਰਹੇ। ਉਹ ਤਾਂ ਦੂਰ ਦਰਾਡੇ ਉੱਥੋਂ ਆਪਣਾ, ਕਈਆਂ ਦਾ ਤਾਂ ਸਭ ਕੁਝ ਬਰਬਾਦ ਹੋ ਗਿਆ, ਉਹ ਤਾਂ ਛੱਡ ਕੇ ਜਿੱਥੋਂ ਆਏ ਸੀ। ਔਰ ਇਹਦੇ 'ਚ ਇਹ ਨਹੀਂ ਹੈ ਯੂਪੀ ਬਿਹਾਰ ਦੇ ਗਰੀਬ ਲੋਕ, ਗਰੀਬ ਮੁਸਲਮਾਨ, ਕਿਰਤ ਕਰਨ ਵਾਲੇ ਜਿਹੜੇ ਮਿਹਨਤ ਕਰਕੇ, ਔਰ ਉਹਨਾਂ 'ਚ ਹਿੰਦੂ ਵੀ ਸ਼ਾਮਲ ਨੇ, ਕਿਉਂਕਿ ਜਿਹੜਾ ਉਹਨਾਂ ਨੇ ਜਿਵੇਂ ਲੁੱਟ-ਪਾਟ ਕੀਤੀ ਹੈ ਔਰ ਪੂਰੀ ਬਰਬਾਦੀ ਕੀਤੀ ਹੈ। ਔਰ ਹਾਰਮਨੀ ਦੀ ਗੱਲ ਕਰ ਰਿਹਾ, ਇਹ ਹੈ ਕਿ ਭਾਈ ਜਦੋਂ ਜਿਹੜਾ ਚੋਰ ਹੈ, ਜਦੋਂ ਚੋਰ ਦੇ ਪਿੱਛੇ ਭੀੜ ਲੱਗਦੀ ਹੈ ਤੇ ਉਹ ਸਭ ਤੋਂ ਉੱਚਾ ਕਹਿ ਰਿਹਾ, ਚੋਰ ਚੋਰ ਦਾ ਰੌਲਾ ਪਾ ਰਿਹਾ। ਔਰ ਇਸ ਸਾਰੇ 'ਚ ਅਸੀਂ ਸਮਝਦੇ ਕਿ ਇਹ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕਾਉਂਸਲ ਦਾ ਇਸ ਦੇ ਉੱਤੇ ਪ੍ਰੋਐਕਟਿਵ ਹੋਣਾ, ਇਹ ਬਹੁਤ ਪੋਜ਼ਿਟਿਵ ਗੱਲ ਹੈ। ਇਹ ਜਿਵੇਂ ਮੈਂ ਕਿਹਾ ਕਿ ਵੀ ਇਹ ਕਿਸੇ ਦੀ ਜਦੋਂ 4 ਚਫੇਰੇ ਖਾਮੋਸ਼ੀ ਸੀ, ਕਿਸੇ ਦਾ ਮੂੰਹ ਤਾਂ ਖੁੱਲੇ, ਔਰ ਇਹ ਇੱਕ ਚੈਲੰਜ ਵੀ ਬਣੇਗਾ ਇਹਨਾਂ ਦੇ ਲਈ। ਔਰ ਜਿਵੇਂ ਅਸੀਂ ਪੰਜਾਬੀ 'ਚ ਇੱਕ ਸਿੰਪਲ ਕਹਿੰਦੇ ਹਾਂ ਕਿ ਭਾਈ ਤੁਸੀਂ ਅੰਦਰ ਕੀ ਕਰ ਰਹੇ ਹੋ ਔਰ ਉਹਦੇ ਕਿੰਨੇ ਆਪਣੇ ਗੁਣ ਗਾ ਰਹੇ ਹੋ, ਪਰ 4 ਚਫੇਰੇ ਤੁਹਾਡੀ ਥੂ ਥੂ ਹੋ ਰਹੀ ਹੈ। ਸੋ ਮੈਂ ਸਮਝਦਾ ਵੀ ਇਹ ਇੰਟਰਨੈਸ਼ਨਲ ਥੂ ਥੂ ਜਿਹੜੀ ਬਰਾਬਰ ਜਾਰੀ ਹੈ। ਔਰ ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਸ਼ਮੀਰ ਮੁੱਦੇ ਦੇ ਉੱਤੇ ਜਿਵੇਂ ਅੱਜ ਹੀ ਸਰਦਾਰ ਸਵਾਰ ਖਾਨ ਹੋਰਾਂ ਦਾ ਟੈਕਸਟ ਮੈਸੇਜ ਸੀ ਸਾਰਿਆਂ ਨੂੰ, ਹੁਣ ਜਿਹੜਾ ਰੈਜ਼ੋਲੂਸ਼ਨ ਲਗਭਗ 40 ਤੋਂ ਜ਼ਿਆਦਾ ਕਾਂਗਰਸਮੈਨਾਂ ਨੇ US ਹਾਊਸ ਦੇ ਵਿੱਚ ਕਸ਼ਮੀਰ ਮੁੱਦੇ ਤੇ ਲਿਆਂਦਾ ਹੋਇਆ, ਪ੍ਰਮਲਾ ਜੈਪਾਲ ਔਰ ਕੋ ਸਪਾਂਸਰ ਨੇ, ਉਹ ਉਹਨਾਂ ਨੇ ਜਿਹੜਾ ਉਹ ਟੈਕਸਟ ਕੀਤਾ ਸਾਰਿਆਂ ਨੂੰ ਕਿ ਉਹਨਾਂ ਦੀ ਉਸ ਕਮੇਟੀ ਨੂੰ ਕਹੋ ਕਿ ਵੀ ਉਹਨੂੰ ਲੈਣ ਵਿਚਾਰ ਦੇ ਲਈ, ਜੇ ਨਹੀਂ ਲਿਆ ਜਾਂਦਾ ਕੱਲ ਤੱਕ ਤੇ ਉਹ ਜਿਹੜਾ ਫਿਰ ਲੰਬਾ ਵਕਤ ਚਲਾ ਜਾਏਗਾ ਜਾਂ ਕਦੇ ਵੀ ਨਾ ਲਿਆ ਜਾਏ। ਸੋ ਇਹ US ਕਾਂਗਰਸ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਹੁਣ ਗਫਲਤ ਵੱਲ ਜਾ ਰਹੀ ਹੈ, ਪਰ UN ਹਿਊਮਨ ਰਾਈਟ ਕਾਉਂਸਲ ਨੇ ਇਹ ਰਾਹ ਦੱਸਿਆ ਔਰ ਅਸੀਂ ਸ਼ੁਕਰੀਆ ਵੀ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਐਟਲੀਸਟ ਕਿਸੇ ਨੇ ਹਾਂ ਦਾ ਨਾਰਾ ਤਾਂ ਮਾਰਿਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ,
ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।